ਜਿਹੜੇ ਮੁਲਕ ਨੂੰ ਸਭ ਤੋਂ ਖਤਰਨਾਕ ਵਾਇਓਲੇਟਰ ਆਫ ਹਿਊਮਨ ਰਾਈਟਸ ਐਲਾਨਣਾ ਹੁੰਦਾ ਹੈ, ਉਹਦੇ ਲਈ ਜਿਹੜਾ ਟਾਈਟਲ ਹੈ ਕੰਟਰੀ ਆਫ ਪਰਟੀਕੂਲਰ ਕੰਸਰਨ COPC। ਫਿਰ ਇਹ ਇਕੱਲਾ ਐਲਾਨਣਾ ਨਹੀਂ ਹੁੰਦਾ ਕਿ ਜੀ ਕੋਈ ਸਰਟੀਫਿਕੇਟ ਕਿਸੇ ਨੂੰ ਨੰਬਰ ਦੇ ਦਿੱਤੇ ਨੇ। ਫਿਰ ਇਹਦੇ ਤੇ ਬੇਸਡ ਜਿਹੜਾ ਦੂਸਰਾ ਸਟੈਪ ਹੁੰਦਾ ਹੈ ਕਿ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੇ ਉੱਤੇ ਜਿਹੜੇ ਇਹ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਹੈ ਕਿ ਇਹਨਾਂ ਮੁਲਕਾਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ। ਜਿਹੜੀਆਂ ਘਟਨਾਵਾਂ 31 ਦਸੰਬਰ 2021 ਤੱਕ ਭਾਰਤ 'ਚ ਵਾਪਰੀਆਂ ਉਹਨਾਂ ਨੂੰ ਆਧਾਰ ਬਣਾ ਕੇ USCIRF ਨੇ ਆਪਣੀ ਰਿਪੋਰਟ ਅੱਜ ਹੀ ਜਾਰੀ ਕੀਤੀ। ਪਿਛਲੇ 2 ਸਾਲਾਂ ਤੋਂ USCIRF ਇਹ ਰਿਕਮੈਂਡ ਕਰ ਰਿਹਾ ਕਿ ਇੰਡੀਆ 'ਚ ਹਿੰਦੂਤਵੀ ਮੋਦੀ ਸਰਕਾਰ ਵੱਲੋਂ ਜਿਵੇਂ ਵਾਇਲੇਟ ਕੀਤੀਆਂ ਜਾ ਰਹੀਆਂ ਨੇ ਮਜ਼ਹਬੀ ਆਜ਼ਾਦੀਆਂ ਅਕਲੀਤਾਂ ਦੀਆਂ, ਇਹਨੂੰ ਜਿਹੜਾ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ। ਡਿਊਰਿੰਗ ਦਾ ਈਅਰ Indian government escalated its promotion and enforcement of policies, including those promoting Hindu nationalist agenda that negatively affect Muslims, Christians, Sikhs, Dalits and other religious minorities, the report said. ਇਹ ਇੱਕ ਬੜਾ ਜਿਹੜਾ ਹੈ ਉਹ ਘਟੀਆ ਰਿਡੀਕਿਊਲ ਹੈ ਕਿ ਇਹ ਆਰਗੇਨਾਈਜੇਸ਼ਨ ਦਾ ਹੀ ਕੋਈ ਵਜੂਦ ਨਹੀਂ ਹੈ, ਇਹ ਤਾਂ ਐਵੇਂ ਇੱਕ ਪ੍ਰੋਪੇਗੈਂਡਾ ਲਈ ਖੜੀ ਕੀਤੀ ਹੋਈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਕਮਿਸ਼ਨ USCIRF ਵੱਲੋਂ ਆਪਣੀ 2021 ਦੀ ਧਾਰਮਿਕ ਆਜ਼ਾਦੀ ਰਿਪੋਰਟ ਜਾਰੀ ਕੀਤੀ ਗਈ ਹੈ। ਸੋ ਇਸ ਵਿੱਚ ਭਾਰਤ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਲਈ ਖਤਰਨਾਕ ਜਿਹੜੀ ਲਾਲ ਸੂਚੀ ਵਾਲੇ ਦੇਸ਼ਾਂ ਵਿੱਚ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਬੇਸ਼ੱਕ ਜਦੋਂ ਅਸੀਂ ਅਮਰੀਕਾ ਦਾ ਜਾਂ UK ਦਾ ਰਵੱਈਆ ਦੇਖਦੇ ਹਾਂ ਭਾਰਤ ਪ੍ਰਤੀ ਤੇ ਅਫਸੋਸ ਹੁੰਦਾ ਹੈ ਕਿ ਜਿਹੜੇ ਮੁਲਕ ਆਪਣੇ ਆਪ ਨੂੰ ਸਿਵਲਾਈਜੇਸ਼ਨ ਦੁਨੀਆ ਨੂੰ ਦੇਣ ਦੇ ਮੋਢੀ ਮੰਨਦੇ ਨੇ, ਜਾਂ ਅਮਰੀਕਾ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਥੱਲੇ ਕਈ ਦਹਾਕੇ ਦੂਸਰਿਆਂ ਦੀ ਜਵਾਬ ਤਲਬੀ ਕਰਦਾ ਰਿਹਾ, ਕਿ ਅੱਜ ਇਹਨਾਂ ਨੇ ਕਿਵੇਂ ਅੱਖਾਂ ਬੰਦ ਕੀਤੀਆਂ ਹੋਈਆਂ ਕਿ ਮੋਦੀ ਰਜੀਮ ਜਿਹੜਾ ਬਿਲਕੁਲ ਨਾਜ਼ੀ ਤਰਜ਼ ਦੀ ਹਕੂਮਤ ਜੋ ਉਹਨਾਂ ਨੇ 1930 'ਚ ਜਿਹੜਾ ਜਰਮਨੀ 'ਚ ਕੀਤਾ, ਜਾਂ ਮੁਸੋਲਿਨੀ ਦਾ ਫਾਸ਼ਿਜ਼ਮ ਜੋ ਉਹਨੇ ਇਟਲੀ 'ਚ ਆਪਣੇ ਲੋਕਾਂ ਨਾਲ ਕੀਤਾ, ਬਿਲਕੁਲ ਉਸੇ ਤਰਜ਼ ਦੇ ਉੱਤੇ ਬੜੇ ਵਿਉਂਤਬੱਧ ਤਰੀਕੇ ਨਾਲ ਸਿਸਟੇਮੈਟਿਕ ਆਰਗੇਨਾਈਜ਼ਡ ਜਿਹੜਾ ਉਹ ਘੱਟ ਗਿਣਤੀਆਂ ਦਾ ਅਕਲੀਅਤਾਂ ਦਾ ਘਾਣ ਕੀਤਾ ਜਾ ਰਿਹਾ। ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ, ਉਹਨਾਂ ਦੇ ਮੁੱਢਲੇ ਹੱਕ, ਬੇਸਿਕ ਫਰੀਡਮਸ ਉਹਨਾਂ ਨੂੰ ਕੁਚਲਿਆ ਜਾ ਰਿਹਾ, ਔਰ ਕਿਵੇਂ ਖਾਸ ਤੌਰ 'ਤੇ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਉਹਨਾਂ ਨੂੰ ਖੁੱਲ੍ਹ ਕੇ ਨਿਸ਼ਾਨਾ ਬਣਾਇਆ ਜਾ ਰਿਹਾ। ਮੀਡੀਆ ਉਸ ਦੇ ਲਈ ਗਰਾਊਂਡ ਤਿਆਰ ਕਰਦਾ ਹੈ, ਅਦਾਲਤਾਂ 'ਚ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ, ਐਗਜ਼ੈਕਟਿਵ ਬਿਊਰੋਕਰੇਸੀ ਖੁੱਲ੍ਹ ਕੇ ਹਿੰਦੂਤਵਾ ਦੇ ਏਜੰਡੇ ਦੀ ਹਮਾਇਤ ਕਰਦੀ ਹੈ, ਔਰ ਲੈਜਿਸਲੇਚਰ ਦੇ ਵਿੱਚ ਉਹਨਾਂ ਦੇ ਕੋਲ ਬਰੂਟ ਮੈਜੋਰਿਟੀ ਹੈ। ਜਿਸ ਕਿਸਮ ਦੇ ਮਰਜ਼ੀ ਲਾਅ, ਐਂਟਾਈ ਕਨਵਰਸ਼ਨ ਲਾਜ਼, ਕਿਸੇ 'ਤੇ ਕੋਈ ਪਾਬੰਦੀ ਦੀ ਗੱਲ, ਔਰ ਦੂਸਰਾ ਉਹ ਸਾਰੇ ਦੇ ਉੱਤੇ ਲੱਗੇ ਹੋਏ ਨੇ। ਪਰ ਇਹ ਜਿਹੜੇ ਨੇ ਇਹਨਾਂ ਨੇ ਅੱਖਾਂ ਬੰਦ ਕੀਤੀਆਂ, ਇਹਨਾਂ ਨੂੰ ਇੰਡੀਆ ਆਪਣਾ ਸਟ੍ਰੈਟੇਜਿਕ ਪਾਰਟਨਰ ਨਜ਼ਰ ਆਉਂਦਾ ਹੈ। ਔਰ ਜਿਵੇਂ ਬੋਰਿਸ ਜੌਨਸਨ ਨੇ ਆਪਣੀ ਇਸ 2 ਰੋਜ਼ਾ ਵਿਜ਼ਿਟ ਦੇ ਵੇਲੇ ਮੋਦੀ ਦੀ ਪਿੱਠ ਠੋਕੀ ਹੈ, ਸੋ ਉਸ ਦੇ ਨਾਲ ਮੇਰਾ ਖਿਆਲ ਹੈ ਕਿ ਵੀ ਜਿਹੜੇ ਕਦੇ ਇਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੇ ਹਿਊਮਨ ਰਾਈਟਸ ਦੇ ਇਸ਼ੂ ਨੂੰ ਜਿਹੜਾ ਹਾਈਲਾਈਟ ਕੀਤਾ ਹੋਏਗਾ, ਉਹ ਵੀ ਆਪਣੀਆਂ ਕਬਰਾਂ ਦੇ ਵਿੱਚ ਜਿਹੜਾ ਪਲਸੇਟੇ ਮਾਰਦੇ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਮਸਟ ਬੀ ਟਰਨਿੰਗ ਇਨ ਦੇਅਰ ਗ੍ਰੇਵਸ। ਪਰ ਕੋਈ ਨਾ ਕੋਈ ਜਿਹਨੂੰ ਤੁਸੀਂ ਇੱਕ ਹੋਪ ਦੀ ਕਿਰਨ ਦੇਖਦੇ ਹੋ, ਉਹ ਤੁਹਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਬੇਸ਼ੱਕ ਸਟੇਟ ਦੀਆਂ ਨੀਤੀਆਂ ਅਲਟੀਮੇਟਲੀ ਆਪਣੇ ਨੈਸ਼ਨਲ ਇੰਟਰਸਟ ਦੇ ਥੱਲੇ ਕੁਛ ਦੀਆਂ ਕੁਛ ਹੁੰਦੀਆਂ ਹੋਣ, ਲੇਕਿਨ ਕੁਛ ਅਦਾਰੇ ਜਿਹੜੇ ਨੇ ਉਹ ਬਿਲਕੁਲ ਆਜ਼ਾਦਾਨਾ ਤੌਰ ਦੇ ਉੱਤੇ ਉਹੀ ਬਿਆਨਦੇ ਨੇ ਜੋ ਹਕੀਕਤ 'ਚ ਨਜ਼ਰ ਆ ਰਿਹਾ। USCIRF ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਇਹ 1996-97 ਦੇ ਪੀਰੀਅਡ ਦੇ ਵਿੱਚ ਬਾਈ ਪਾਰਟੀਸਨ US ਕਾਂਗਰਸ ਵੱਲੋਂ ਜਿਹੜਾ ਇਹ ਅਦਾਰਾ ਥਾਪਿਆ ਗਿਆ। ਇਸ ਦੇ ਵਿੱਚ ਦੋਨੋਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ, ਡੈਮੋਕ੍ਰੈਟ, ਰਿਪਬਲਿਕਸ, ਔਰ ਇੱਕ ਜਿਹੜਾ ਪਾਵਰਫੁਲ, ਇਹਨੂੰ ਸੈਮਾਈ ਗਵਰਨਮੈਂਟਲ ਇਸ ਲਈ ਕਿਹਾ ਜਾਂਦਾ ਹੈ ਕਿ ਫਾਈਨੈਂਸਿੰਗ ਗਵਰਨਮੈਂਟ ਦੀ ਹੈ,
ਪਾਰਟਿਸਪੇਸ਼ਨ ਵੀ ਉਹਨਾਂ ਦੀ ਹੈ, ਪਰ ਇਹਨਾਂ ਦੀ ਰਿਪੋਰਟ ਬਾਈਂਡਿੰਗ ਨਹੀਂ ਹੈ ਸਟੇਟ ਡਿਪਾਰਟਮੈਂਟ ਦੇ ਉੱਤੇ। ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ ਇੱਥੇ, ਉਹ ਬਾਈਂਡਿੰਗ ਨਹੀਂ, ਉਹ ਮੰਨਣਾ ਜਾਂ ਨਾ ਮੰਨਣਾ ਇਹ ਉਹਨਾਂ ਨੇ ਆਪਣੇ ਕੋਲ ਰੱਖਿਆ ਹੁੰਦਾ ਹੈ। ਅਤੇ ਜਿਹੜਾ ਉਹ ਉਸ 'ਚੋਂ ਉਹਨਾਂ ਨੂੰ ਜਿਹੜਾ ਪੋਲੀਟੀਕਲੀ ਜੋ ਸੂਟ ਕਰਦਾ ਹੁੰਦਾ, ਜੇ ਉਹ ਰਿਪੋਰਟ ਦਾ ਹਿੱਸਾ ਪੋਲੀਟੀਕਲੀ ਵੀ ਸੂਟ ਕਰਦਾ ਹੈ, ਸਟ੍ਰੈਟਜੀਕਲੀ ਫਿਰ ਉਹ ਇੰਪਲੀਮੈਂਟ ਹੋ ਜਾਂਦਾ। ਜਿਹਨਾਂ ਦੇਸ਼ਾਂ ਨੂੰ ਖੜਕਾਣਾ ਉਹਨਾਂ ਨੂੰ ਤੁਸੀਂ USCIRF ਦੀ ਰਿਪੋਰਟ ਦਿਖਾ ਦਿੰਦੇ ਹੋ ਕਿ ਭਾਈ ਤੁਹਾਡਾ ਇਹ ਹੈ, ਅਤੇ ਜਿੱਥੇ ਨਹੀਂ ਹੈ ਉੱਥੇ ਤੁਸੀਂ USCIRF ਤਾਂ ਇੰਡੀਪੈਂਡੈਂਟਲੀ ਆਪਣੀ ਰਿਪੋਰਟ ਤਿਆਰ ਕਰਦਾ ਹੈ, ਪਰ ਤੁਸੀਂ ਉਹਨੂੰ ਜਿਹੜਾ ਲਾਗੂ ਨਹੀਂ ਕਰਦੇ। ਇਸ ਲਈ ਮੁਲਕ ਨੂੰ ਵੀ ਤੁਸੀਂ ਜਿਹਦੇ ਖਿਲਾਫ ਇਹ ਹੁੰਦਾ ਹੈ ਦੱਸ ਦਿੰਦੇ ਹੋ ਜੀ ਅਸੀਂ ਤੁਹਾਨੂੰ ਫੇਵਰ ਕਰ ਰਹੇ ਹਾਂ। ਅੱਛਾ, ਇਸ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਵੀ ਇਸ ਰਿਪੋਰਟ ਇਸ ਕਮਿਸ਼ਨ ਦਾ ਨਾਂ ਹੀ ਦੱਸਦਾ ਹੈ ਕਿ ਭਾਈ ਜਿਹੜੀ ਹੈ USCIRF ਜਿਹੜਾ ਹੈ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ ਕਮਿਸ਼ਨ ਹੈ, ਅਤੇ ਰਿਲੀਜੀਅਸ ਫਰੀडम्स ਜਿੰਨੀਆਂ ਭਾਰਤ ਦੇ ਵਿੱਚ ਅੱਜ ਵਾਇਓਲੇਟ ਹੋ ਰਹੀਆਂ ਹਰ ਸਾਲ ਹੋ ਰਹੀਆਂ। ਹੁਣ 2021 ਦਾ ਵਰ੍ਹਾ, ਕਿਉਂਕਿ ਜਦੋਂ ਸਾਲ ਪੂਰਾ ਹੋ ਜਾਂਦਾ ਉਸ ਤੋਂ ਅਗਲੇ ਸਾਲ ਉਹ ਪਿਛਲੇ ਸਾਲ ਦੀ ਰਿਪੋਰਟ ਕੱਢਦੇ ਨੇ। ਅਜੇ 2022 ਤਾਂ ਅਸੀਂ ਅਪ੍ਰੈਲ 'ਚ ਪਹੁੰਚੇ ਹਾਂ। ਸੋ ਇਹ ਜਿਹੜੀ USCIRF ਦੀ ਰਿਲੀਜੀਅਸ ਫਰੀडम ਰਿਪੋਰਟ ਹੈ 2021 ਦੀ ਹੈ। ਸੋ ਜਿਹੜੀਆਂ ਘਟਨਾਵਾਂ 31 ਦਸੰਬਰ 2021 ਤੱਕ ਭਾਰਤ 'ਚ ਵਾਪਰੀਆਂ ਉਹਨਾਂ ਨੂੰ ਆਧਾਰ ਬਣਾ ਕੇ USCIRF ਨੇ ਆਪਣੀ ਰਿਪੋਰਟ ਅੱਜ ਹੀ ਜਾਰੀ ਕੀਤੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਤੋਂ ਪਹਿਲਾਂ 2 ਸਾਲ ਪਹਿਲਾਂ 2020 USCIRF ਦੀ 2020 ਦੀ ਇੰਡੀਆ ਰਿਪੋਰਟ ਔਰ USCIRF ਦੀ 2019 ਦੀ ਜਿਹੜੀ ਇੰਡੀਆ ਰਿਪੋਰਟ ਹੈ ਉਹਨਾਂ ਦੇ ਵਿੱਚ ਵੀ ਹੁਣ ਇਹਨਾਂ 'ਚ ਕੈਟਾਗਰੀਜ਼ ਨੇ ਕਿ ਭਾਈ ਕਿੱਥੇ ਕਿੰਨੀ ਵਾਇਲੇਸ਼ਨ ਹੋ ਰਹੀ ਹੈ, ਉਹਦੇ 'ਤੇ ਰਿਕਮੈਂਡੇਸ਼ਨਸ ਵੀ ਹੁੰਦੀਆਂ। ਪਰ ਇੱਕ ਜਿਹੜੇ ਮੁਲਕ ਨੂੰ ਸਭ ਤੋਂ ਖਤਰਨਾਕ ਵਾਇਲੇਟਰ ਆਫ ਹਿਊਮਨ ਰਾਈਟਸ ਐਲਾਨਣਾ ਹੁੰਦਾ ਹੈ, ਉਹਦੇ ਲਈ ਜਿਹੜਾ ਟਾਈਟਲ ਹੈ ਕੰਟਰੀ ਆਫ ਪਰਟੀਕੂਲਰ ਕੰਸਰਨ COPC। ਇਹਦਾ ਮਤਲਬ ਹੁੰਦਾ ਕਿ ਰੈੱਡ ਲਾਈਨ, ਕਿ ਵੀ ਇਹ ਇਸ ਤੋਂ ਵੱਧ ਕੇ ਹੋਰ ਜਿਹੜੀ ਹੈ ਕੋਈ ਕੈਟਾਗਰੀ ਨਹੀਂ ਹੈ। ਸੋ ਆਪਣੀ 1919 ਦੀ ਰਿਪੋਰਟਸ 'ਤੇ ਬੇਸਡ ਵੀ 20 'ਤੇ ਵੀ ਪਿਛਲੇ 2 ਸਾਲਾਂ ਤੋਂ USCIRF ਰਿਕਮੈਂਡ ਕਰ ਰਿਹਾ ਕਿ ਇੰਡੀਆ 'ਚ ਹਿੰਦੂ ਤਵੀ ਮੋਦੀ ਸਰਕਾਰ ਵੱਲੋਂ ਜਿਵੇਂ ਵਾਇਲੇਟ ਕੀਤੀਆਂ ਜਾ ਰਹੀਆਂ ਨੇ ਮਜ਼ਹਬੀ ਆਜ਼ਾਦੀਆਂ ਅਕਲੀਤਾਂ ਦੀਆਂ, ਇਹਨੂੰ ਜਿਹੜਾ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ ਜਾਏ। ਫਿਰ ਇਹ ਇਕੱਲਾ ਐਲਾਨਣਾ ਨਹੀਂ ਹੁੰਦਾ ਕਿ ਜੀ ਕੋਈ ਸਰਟੀਫਿਕੇਟ ਕਿਸੇ ਨੂੰ ਨੰਬਰ ਦੇ ਦਿੱਤੇ ਨੇ। ਫਿਰ ਇਹਦੇ 'ਤੇ ਬੇਸਡ ਜਿਹੜਾ ਦੂਸਰਾ ਸਟੈਪ ਹੁੰਦਾ ਹੈ ਕਿ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੇ ਉੱਤੇ ਜਿਹੜੇ ਇਹ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਹੈ ਕਿ ਇਹਨਾਂ ਮੁਲਕਾਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ। ਹੁਣ 2 ਸਾਲ ਤੋਂ ਬੇਸ਼ੱਕ USCIRF ਨੇ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ, ਲੇਕਿਨ ਸਟੇਟ ਡਿਪਾਰਟਮੈਂਟ ਨੇ ਉਹਨੂੰ ਐਗਜ਼ੈਂਪਸ਼ਨ ਦੇ ਦਿੱਤੀ ਕਿਉਂਕਿ ਉਹ ਤਾਂ ਇੰਡੀਆ ਦੇ ਨਾਲ ਉਹਨੂੰ ਚਾਈਨਾ ਦੇ ਅਗੇਂਸਟ ਐਜ਼ ਏ ਬੁਲਵਾਕ ਖੜਾ ਕਰ ਰਹੇ ਨੇ, ਜਿਹਦੇ ਕਰਕੇ ਕੁਆਡ ਔਰ ਦੂਜੇ 'ਚ ਵਾੜਿਆ। ਔਰ ਲਾਸਟ ਈਅਰ ਤਾਂ ਇਵੇਂ ਹੋਇਆ ਜਦੋਂ ਇਹ ਰਿਪੋਰਟ ਜਾਰੀ ਹੋਈ ਔਰ ਇੰਡੀਆ ਨੂੰ ਕਿਹਾ ਗਿਆ ਤੇ ਇਹਨੂੰ ਕਿਵੇਂ ਰਿਡੀਕਿਊਲ ਕੀਤਾ ਸੀ ਐਸ ਜੈਸ਼ੰਕਰ ਫੋਰਨ ਮਿਨਿਸਟਰ ਨੇ। ਉਹਨੇ ਕਿਹਾ ਜੀ ਵਾਟ USCIRF ਕਿ ਵੀ ਹੁਣ ਟਰਮ ਹੈ ਕਿ ਵੀ ਕੰਟਰੀ ਆਫ ਪਰਟੀਕੂਲਰ ਕੰਸਰਨ, ਤਾਂ ਉਹਨੇ ਰਿਡੀਕਿਊਲ ਕਰਦਿਆਂ ਕਿਹਾ ਸੀ ਕਿ ਇਹ ਆਰਗੇਨਾਈਜੇਸ਼ਨ ਆਫ ਪਰਟੀਕੂਲਰ ਕੰਸਰਨ ਹੈ। ਔਰ ਇਸ ਤੋਂ ਪਹਿਲਾਂ ਮਤਲਬ ਹੁਣ ਇਹ ਇੱਕ ਬੜਾ ਜਿਹੜਾ ਹੈ ਉਹ ਘਟੀਆ ਰਿਡੀਕਿਊਲ ਹੈ ਕਿ ਇਹ ਆਰਗੇਨਾਈਜੇਸ਼ਨ ਦਾ ਹੀ ਕੋਈ ਵਜੂਦ ਨਹੀਂ ਹੈ, ਇਹ ਤਾਂ ਐਵੇਂ ਇੱਕ ਪ੍ਰੋਪੇਗੈਂਡਾ ਲਈ ਖੜੀ ਕੀਤੀ ਹੋਈ। ਸੋ ਅਸੀਂ ਸਮਝਦੇ ਹਾਂ ਵੀ ਫਿਰ ਵੀ ਇਸ ਦਾ ਫਾਇਦਾ ਇਹ ਹੁੰਦਾ ਹੈ ਇਹਨਾਂ ਰਿਪੋਰਟਾਂ ਦਾ, ਇੱਕ ਤਾਂ ਜਿਹੜੇ ਲੋਕ ਇੰਡੀਪੈਂਡੈਂਟਲੀ ਸਿਚੁਏਸ਼ਨ ਨੂੰ ਸਮਝਣਾ ਚਾਹੁੰਦੇ ਨੇ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਕੀ ਹੋ ਰਿਹਾ। ਦੂਸਰਾ ਜਿਹੜੇ ਅਸੀਂ ਸਮਝਦੇ ਹਾਂ ਵੀ ਹਜ਼ਾਰਾਂ ਦੀ ਗਿਣਤੀ 'ਚ ਪੋਲੀਟੀਕਲ ਅਸਾਈਲਮ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਦੀ ਮਦਦ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਕਨਫਰੰਟ ਕਰਦੇ ਹੋ ਜੱਜ ਨੂੰ, ਜੱਜ ਦੇ ਸਾਹਮਣੇ ਜਾ ਕੇ ਅਮਰੀਕਨ ਗਵਰਨਮੈਂਟ ਦੇ ਵਰਸ਼ਨ, ਕਿਉਂਕਿ ਇਹਨਾਂ ਦੇ ਜਿਹੜਾ ਸਰਕਾਰੀ ਵਕੀਲ ਆ ਉਹਨੇ ਤਾਂ ਇਹੀ ਕਹਿਣਾ ਜੀ ਇੰਡੀਆ ਡੈਮੋਕ੍ਰੇਸੀ ਹੈ, ਦੇਖੋ ਜੀ ਪ੍ਰਾਈਮ ਮਿਨਿਸਟਰ 2 ਵਾਰ ਸਿੱਖ ਰਿਹਾ, ਫਲਾਣਾ ਸਿੱਖ ਮਿਨਿਸਟਰ ਹੈ, ਦੇਖੋ ਜੀ ਆਹ ਕਰਤਾ ਉਹਨਾਂ ਨੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਤਾ, ਦੂਜਾ ਇੰਨੇ ਜੱਜ ਨੇ, ਇੰਨੇ ਫਲਾਣੇ ਨੇ, ਕੋਈ ਵਾਇਓਲੇਸ਼ਨ ਨਹੀਂ ਹੋ ਰਹੀ। ਉਦੋਂ ਜਿਹੜਾ ਤੁਹਾਡਾ ਵਕੀਲ ਹੁੰਦਾ ਹੈ ਅਸਾਈਲਮ ਦੇ ਲਈ ਜਿਹਨੂੰ ਤੁਸੀਂ ਕੀਤਾ ਹੁੰਦਾ ਹੈ, ਉਹ ਫਿਰ ਕਨਫਰੰਟ ਕਰਦਾ ਹੈ ਇਹਨਾਂ ਰਿਪੋਰਟਾਂ ਨੂੰ। ਹੁਣ USCIRF ਇੱਕ ਕ੍ਰੈਡੀਬਲ ਹੈ, ਉਹਨੂੰ ਕਹਿੰਦੇ ਆਹ ਦੇਖ ਲਓ ਜਿਹੜੀ ਅਮਰੀਕਾ ਦਾ USCIRF ਹੈ ਉਹਨੇ ਕਿਹਾ ਵੀ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨੋ। ਸੋ ਜ਼ਾਹਰ ਹੈ ਉਹ ਮਦਦ ਹੁੰਦੀ ਹੈ। ਪਲੱਸ ਜਿਹੜੀਆਂ ਦੂਸਰੀਆਂ ਦੁਨੀਆ ਦੇ ਵਿੱਚ ਕੰਮ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਨੂੰ ਜਿਹੜਾ ਇੰਡੀਆ ਦਾ ਇੱਕ ਇਹਨਾਂ ਨੇ ਗੁੱਡਾ ਬੰਨਿਆ ਹੋਇਆ ਸੀ, ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਐਂਡ
ਉਹ ਸਾਰੇ ਜਿਹੜੇ ਇਹਨਾਂ ਦਾ ਇੱਕ ਡੈਮੋਕ੍ਰੇਸੀ, ਕੰਟਰੀ ਆਫ ਯੋਗਾ, ਕੰਟਰੀ ਆਫ ਗਾਂਧੀ, ਇਹ ਉਹ ਇਹ ਸਟੀਰੀਓਟਾਈਪ ਜਿਹੜੇ ਇਹਨਾਂ ਨੂੰ ਬਣਾ ਕੇ ਇਹਨਾਂ ਨੇ ਆਪ ਹੀ ਬਿਲਟ ਕੀਤੇ, ਉਹ ਟੁੱਟਦੇ ਨੇ ਕਿ ਭਾਈ ਇੰਡੀਆ ਤਾਂ ਇੱਕ ਨਾਜ਼ੀ ਲਾਈਕ ਕੰਟਰੀ ਹੈ, ਫਾਸ਼ਿਸਟ ਹੈ। ਔਰ ਇਹਨੂੰ ਤਾਂ ਬ੍ਰੈਕਟ ਉਹਨਾਂ ਮੁਲਕਾਂ ਨਾਲ ਕੀਤਾ ਗਿਆ ਜਿਨ੍ਹਾਂ ਬਾਰੇ ਪਹਿਲਾਂ ਹੀ ਵੈਸਟ ਦੇ ਵਿੱਚ ਪਰਸੈਪਸ਼ਨ ਹੈ ਕਿ ਇਹ ਤਾਂ ਜੀ ਐਂਟਾਈ ਡੈਮੋਕ੍ਰੇਸੀ ਨੇ। ਸੋ ਹੁਣ ਇਸ ਸਾਰੇ ਦੇ ਵਿੱਚ ਇਹ ਰਿਪੋਰਟ 2021 ਚ ਉਹਨਾਂ ਨੇ ਜਿਹੜਾ ਰਿਕਮੈਂਡ ਕੀਤਾ ਕਿ ਵੀ ਇਹਨੂੰ ਜਿਹੜਾ ਬਣਾਓ ਕੰਟਰੀ ਆਫ ਪਾਰਟੀਕੂਲਰ ਕੰਸਰਨ। ਔਰ ਇਸ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ 2021 ਦੇ ਹਵਾਲੇ ਨਾਲ ਡਿਊਰਿੰਗ ਦਾ ਈਅਰ Indian government escalated its promotion and enforcement of policies, including those promoting Hindu nationalist agenda that negatively affect Muslims, Christians, Sikhs, Dalits and other religious minorities, the report said. So ਇਹ ਬੜਾ ਇੰਪੋਰਟੈਂਟ ਹੈ ਕਿ ਸਿੱਖਾਂ ਨੂੰ ਐਜ਼ ਏ ਕਮਿਊਨਿਟੀ ਅਲੋਂਗ ਵਿਦ ਬਾਕੀਆਂ ਦੇ ਜੋ ਉੱਥੇ ਚੱਲ ਰਿਹਾ, ਉਹਨਾਂ ਨੇ ਕਿਹਾ ਕਿ 2021 ਦੇ ਵਿੱਚ ਇੰਡੀਆ ਨੇ ਆਪਣਾ ਹਿੰਦੂਤਵੀ ਏਜੰਡੇ ਦੀ ਜਿਹੜੀ ਹੈ ਉਹਦੀ ਪ੍ਰਮੋਸ਼ਨ ਔਰ ਉਹਨੂੰ ਲਾਗੂ ਕਰਨਾ, ਹਿੰਦੂ ਨੈਸ਼ਨਲਿਸਟ ਏਜੰਡਾ ਉਹਨੂੰ ਬੜੀ ਉਹਦੇ 'ਚ ਤੇਜ਼ੀ ਲਿਆਂਦੀ। ਔਰ ਇਸ ਦਾ ਅਸਰ ਇਹ ਹੈ ਕਿ ਮੁਸਲਮਾਨ, ਈਸਾਈ, ਸਿੱਖ ਤੇ ਦਲਿਤ ਤੇ ਬਾਕੀ ਰਿਲੀਜੀਅਸ ਮਾਈਨੋਰਟੀਜ਼ ਜਿਹੜੀਆਂ ਨੇ ਉਹ ਸਫਰ ਕਰ ਰਹੀਆਂ ਨੇ। The government continued to systemize its ideological vision of a Hindu state at both the national and state levels, though the use of both existing and new laws and structural changes hostile to the country's religious minorities. ਇੱਥੇ ਫਿਰ ਹੁਣ ਜਦੋਂ ਉੱਪਰ ਉਹਨਾਂ ਨੇ ਸਿੱਖ, ਕ੍ਰਿਸਚਨ, ਮੁਸਲਿਮ, ਦਲਿਤ ਮੈਂਸ਼ਨ ਕਰਤਾ, ਹੁਣ ਅਗਲੇ ਰਿਪੋਰਟ ਜਿੱਥੇ ਵੀ ਆਏਗਾ ਉਹ ਟੁਗੈਦਰ ਰਿਲੀਜੀਅਸ ਮਾਈਨੋਰਟੀਜ਼ ਦਾ ਜ਼ਿਕਰ ਕਰਦੇ ਨੇ ਕਿ ਵੀ ਇਹ ਜਿਹੜੀ ਗਵਰਨਮੈਂਟ ਹੈ ਇਹ ਬੜੀ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ, ਹਿੰਦੂ ਸਟੇਟ ਦਾ ਏਜੰਡਾ ਹੈ ਉਹ ਨੈਸ਼ਨਲ ਲੈਵਲ 'ਤੇ, ਕੇਂਦਰ ਔਰ ਸਟੇਟ ਲੈਵਲ ਦੇ ਉੱਤੇ ਉਹ ਉਹਨੂੰ ਜਿਹੜੇ ਲਾਅ ਐਗਜ਼ਿਸਟ ਕਰਦੇ ਨੇ ਉਹਨਾਂ ਰਾਹੀਂ ਵੀ ਔਰ ਨਵੇਂ ਲਾਅ ਬਣਾ ਕੇ ਵੀ, ਔਰ ਇਹ ਉਹ ਚੇਂਜਸ ਕਰ ਰਹੇ ਨੇ ਉਹਨਾਂ ਦੇ ਸਟਰਕਚਰਲ ਚੇਂਜਸ ਜਿਹੜੀਆਂ ਕਿ ਦੁਸ਼ਮਣੀ ਭਰੀਆਂ ਨੇ ਭਾਰਤ ਦੀਆਂ ਘੱਟ ਗਿਣਤੀਆਂ ਦੇ ਲਈ। ਔਰ ਫਿਰ ਉਹਨਾਂ ਨੇ ਇਹ ਬੜਾ ਪਰਟੀਕੁਲਰਲੀ ਕਿਹਾ ਵੀ ਜਿਹੜੀ ਵੀ ਆਵਾਜ਼ ਇਸ ਹਿੰਦੂਤਵਾ ਦੇ ਨੈਸ਼ਨਲ ਹਿੰਦੂ ਏਜੰਡੇ ਦੇ ਅਗੇਂਸਟ ਉੱਠਦੀ ਹੈ ਉਹਨੂੰ ਰਿਪਰੈਸ ਕਰਤਾ ਜਾਂਦਾ ਹੈ, ਦਬਾ ਦਿੱਤਾ ਜਾਂਦਾ ਹੈ। ਔਰ ਉਸ ਦੇ ਲਈ ਉਹਨਾਂ ਨੇ ਫਿਰ ਈਵਨ ਕੇਸ ਵੀ ਮੈਂਸ਼ਨ ਕੀਤੇ ਨੇ, ਜਿਵੇਂ ਕਸ਼ਮੀਰ ਦੇ ਵਿੱਚ ਖੁਰਾਨ ਪਰਵੇਜ਼ ਹਿਊਮਨ ਰਾਈਟ ਐਕਟਿਵਿਸਟ ਜਿਹਨੂੰ ਜਿਹੜਾ ਉਹ ਰੱਖਿਆ ਹੋਇਆ ਹੈ ਅੰਡਰ ਡਿਟੈਂਸ਼ਨ, ਯੂਆਪਾ ਕਿ ਦੂਜੇ ਕਾਨੂੰਨ ਲਾਏ ਹੋਏ ਨੇ। ਫਿਰ 2021 ਜੁਲਾਈ ਦੇ ਵਿੱਚ ਬਜ਼ੁਰਗ 80 ਸਾਲਾ ਫਾਦਰ ਕ੍ਰਿਸਚਨ ਸਤਾਨ ਸਵਾਮੀ ਉਹਦੀ ਜੇਲ੍ਹ ਦੇ ਵਿੱਚ ਹੀ ਡੈਥ ਹੋਈ, ਜਿਹਨੂੰ ਅਕਤੂਬਰ 2020 'ਚ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਥੱਲੇ ਜਿਹਨੂੰ ਯੂਆਪਾ ਕਿਹਾ ਜਾਂਦਾ ਫੜਿਆ ਗਿਆ ਸੀ। ਇਸੇ ਤਰ੍ਹਾਂ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਕਿਵੇਂ ਗਵਰਨਮੈਂਟ ਨੇ NGOs ਜਿਹੜੀਆਂ ਲੋਕਾਂ ਦੀ ਮਦਦ ਕਰਦੀਆਂ ਨੇ ਬਾਹਰਲੇ ਓਰੀਜਨ ਵਾਲੀਆਂ, ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਔਰ ਉਸ ਦੇ ਲਈ ਉਹਨਾਂ ਨੇ FCR ਹੈ ਜਿਹੜਾ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਹੈ ਉਸ ਦਾ ਯੂਜ਼ ਕਰਕੇ 600 ਦੇ ਕਰੀਬ ਜਿਹੜੀਆਂ NGOs ਨੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਨੇ। ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਇਹ ਵੀ ਕਿਵੇਂ ਅਕਤੂਬਰ 2021 ਦੇ ਵਿੱਚ ਕਰਨਾਟਕਾ ਸਰਕਾਰ ਨੇ ਚਰਚਿਸ ਦਾ ਸਰਵੇ ਕਰਵਾਇਆ, ਪ੍ਰੀਸਟ ਦਾ ਸਰਵੇ ਕਰਵਾਇਆ ਔਰ ਉਹਨਾਂ ਨੇ ਈਵਨ ਡੋਰ ਟੂ ਡੋਰ ਜਾ ਕੇ ਜਿਹੜੇ ਕ੍ਰਿਸਚਨ ਕਨਵਰਟ ਹੋਏ ਨੇ ਉਹਨਾਂ ਨੂੰ ਹਰਾਸ ਕਰਨ ਦੀ ਲਾਈਨ ਔਰ ਉਹਨਾਂ ਦਾ ਡਾਟਾ ਕਲੈਕਟ ਕਰਨ ਦੀ ਲਾਈਨ ਵੀ ਰੱਖੀ। ਔਰ ਇਸ ਦੇ ਨਾਲ ਉਹਨਾਂ ਨੇ ਜਿਹੜਾ ਜਿਵੇਂ ਮੈਂ S ਜੈ ਸ਼ੰਕਰ ਦੀ ਗੱਲ ਕੀਤੀ ਵੀ ਉਹਨੇ ਤਾਂ ਰਿਡੀਕਿਊਲ ਕੀਤਾ ਸੀ। ਔਰ ਇਹ ਜਿਹੜੀ ਰਿਪੋਰਟ ਤਾਂ ਹੁਣ ਆਈ ਹੈ ਪਰ ਇਸ ਦਾ ਹਵਾਲਾ ਤਾਂ ਜਦੋਂ ਇਹ ਦੋਨੋਂ ਹੀ 2+2 ਡਾਇਲੋਗ ਲਈ S ਜੈ ਸ਼ੰਕਰ ਔਰ ਰਾਜਨਾਥ ਸਿੰਘ ਆਏ ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਭਾਈ ਅਸੀਂ US ਰਿਮੇਨਸ ਕੰਸਰਨਡ ਅਬਾਊਟ ਹਿਊਮਨ ਰਾਈਟਸ ਵਾਇਓਲੇਸ਼ਨਸ ਇਨ ਇੰਡੀਆ। ਸੋ ਇਸ ਲਿਹਾਜ਼ ਦੇ ਨਾਲ ਇਹ ਰਿਪੋਰਟ ਇੱਕ ਪੋਜ਼ਿਟਿਵ ਰਿਪੋਰਟ ਹੈ। ਅਜੇ ਇਸ ਦੀ ਬਾਕੀ ਡਿਟੇਲ ਇਹ ਤਾਂ ਕਿਉਂਕਿ ਜਿੰਨੀ ਮੀਡੀਆ ਕਵਰੇਜ ਹੈ ਉਸ 'ਤੇ ਹੀ ਬੇਸਡ ਅਸੀਂ ਗੱਲ ਕਰ ਰਹੇ, ਪਰ ਜਿਹੜਾ ਇਸ ਦਾ ਲੰਬੇ ਲਬਾਬ ਇਹੀ ਹੈ ਕਿ ਤੀਸਰੇ ਸਾਲ ਲਗਾਤਾਰਤਾ ਨਾਲ US ਸਰਫ ਨੇ ਰਿਕਮੈਂਡ ਕੀਤਾ ਸਟੇਟ ਡਿਪਾਰਟਮੈਂਟ ਨੂੰ ਕਿ ਇੰਡੀਆ ਨੂੰ ਰੈੱਡ ਜ਼ੋਨ ਦੇ ਵਿੱਚ ਲਿਆਂਦਾ ਜਾਏ ਔਰ ਇਹਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।